अल्लाह दा शुक्र है बा घर बन गए अल्लाह दे हुक्म नाल तू सही रहे शुक्र है तू सब बना देते वैसा हाँ मैं खुश हाँ बा बहुत खुश हूँ हाँ निके निके बच्चे सारे मतलब धोपते पहनते हैं जा बना देते ने मकान बना देते ने अंदर छां ते सुते पे मेहरबानी दुआई बैठे करे ने ठीक है पक्का वा चंगा हाँ ये चंगा ਇਹ ਚੰਗਾ हाँ शुक्र है ਇਹ ਪਾਣੀ ਤਾਂ ਨਹੀਂ ਆਉਂਦਾ ਛੱਤ ਚੋਂ काना नहीं आंदा ਧੁੱਪ ਤੋਂ ਬਚਾਉਂਦਾ ਵਾ नहीं नहीं का नहीं चाहता ਘਰ ਨਹੀਂ ਚਾਹੁੰਦਾ ਠੀਕ ਹੈ ਠੀਕ ਹੈ हाँ खुश हूँ ਕੋਈ ਹੋਰ ਇਹ ਘਰ ਬਣਿਆ ਖੁਸ਼ ਹੋ ਇਹਦੇ ਤੋਂ शुक्र है अल्लाह दा खुश हूं ਚਲੋ ਬਹੁਤ ਵਧੀਆ मेहरबानी है तेरी बना दी घर बन गया खुश जी हाँ खुश हूँ घर बन गया ठीक है ये पहले घर घिरिया पे हूँ घर बन गया अल्लाह का शुक्र है तुम्हारा भी शुक्र है ये पता कौन ने जी कौन ने ऐसे ही अल्लाह से भेजा हुआ मौलवी है हाँ अल्लाह साईं ने भेजा है मौलवी है अस्सलाम वालेकुम दोस्तों सारिਆਂ ਨੂੰ ਜਿੰਨੇ ਸਾਡੇ ਨਾਲ ਜੁੜੇ ਨੇ ਪੰਜਾਬੀ ਲਹਿਰ ਚੈਨਲ ਨਾਲ ਨਾਸਰ ਢਿੱਲੋਂ ਵਲੌਗਸ ਸਾਡੇ ਨਾਲ ਭਾਈ ਸਾਹਿਬ ਗੁਰਸੇਵਕ ਭਾਜੀ ਵੈਲਕਮ ਤੁਹਾਨੂੰ ਜੀ ਪਾਕਿਸਤਾਨ ਆਉਣ ਤੇ ਵੈਲਕਮ ਥੈਂਕ ਯੂ ਜੀ ਥੈਂਕ ਯੂ ਗੁਰਸੇਵਕ ਭਾਈ ਜੀ ਇਹ ਖਾਲਸਾ ਏਡ ਦੀ ਟੀਮ ਨਾਲ ਜੁੜੇ ਨੇ ਸਾਡੇ ਨਾਲ ਅੱਜ ਰਾਜਨਪੁਰ ਦਾ ਸਫ਼ਰ ਕਰਨ ਜਾ ਰਹੇ ਨੇ ਸੋ ਉੱਥੇ ਜਿਵੇਂ ਫਲੱਡ ਰਿਲੀਫ ਕੰਪੇਨ ਆਪਾਂ ਸਟਾਰਟ ਕੀਤੀ ਸੀ ਜਦੋਂ ਫਲੱਡ ਆਇਆ ਸੀ ਸੋ ਰਵੀ ਸਿੰਘ ਖਾਲਸਾ ਏਡ ਤੇ ਇਹਨਾਂ ਦੀ ਸਾਰੀ ਟੀਮ ਦਾ ਬੜਾ ਸਾਥ ਰਿਹਾ ਸਾਡੇ ਨਾਲ ਬਲਕਿ ਅਸੀਂ ਇਹਨਾਂ ਦਾ ਸਾਥ ਦਿੱਤਾ ਬਿਲਕੁਲ ਤੁਸੀਂ ਸਾਥ ਦਿੱਤਾ ਜ਼ਮੀਨੀ ਪੱਧਰ ਤੇ ਕੰਮ ਤੁਸੀਂ ਸਾਰਾ ਇੱਥੇ ਕੀਤਾ ਤੇ ਜਿੰਨੀ ਇਸ ਇਲਾਕੇ ਦੇ ਵਿੱਚ ਕੰਮ ਸਾਰਾ ਤੁਹਾਡਾ ਸੀ ਅਸੀਂ ਤੇ ਸਿਰਫ ਨਾਲ ਹੋ ਕੇ ਕੀਤਾ ਇੱਥੇ ਤੇ ਰਲ ਕੇ ਜਿਹੜਾ ਕੰਮ ਤਾਂ ਮਨੁੱਖਤਾ ਦਾ ਸੀਗਾ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਹੋਇਆ ਜਿੰਨੇ ਲੋਕਾਂ ਤੱਕ ਉਹ ਮਦਦ ਪਹੁੰਚੀ ਤੁਸੀਂ ਲੈ ਕੇ ਗਏ ਹੋ ਪਹਿਲੇ ਫਸਟ ਫੇਜ਼ ਦੇ ਵਿੱਚ ਜਦੋਂ ਤੁਸੀਂ ਐਮਰਜੈਂਸੀ ਏਡ ਸਾਰੀ ਡਿਲੀਵਰ ਕੀਤੀ ਹੈ ਤੇ ਇਸ ਇਲਾਕੇ ਦੇ ਵਿੱਚ ਹਨਾ ਤੇ ਉਹਦੇ ਲਈ ਸਾਰਿਆਂ ਦਾ ਸਾਰੀ ਟੀਮ ਦਾ ਬਹੁਤ ਧੰਨਵਾਦ ਹੈ ਤੇ ਹੁਣ ਜਿਹੜਾ ਆਪਣਾ ਸੈਕੰਡ ਫੇਜ਼ ਚੱਲ ਰਿਹਾ ਜਿਸ ਲਈ ਅੱਜ ਆਪਾਂ ਵਿਜ਼ਿਟ ਕਰਨ ਚੱਲੇ ਜਿੱਥੇ ਹੁਣ ਉਹ ਅਫੈਕਟਡ ਲੋਕਾਂ ਲਈ ਘਰ ਬਣ ਰਹੇ ਨੇ ਜਿਹਨੂੰ ਹੁਣ ਤੁਸੀਂ ਫੇਰ ਇੱਥੇ ਦੁਬਾਰਾ ਕੋਆਰਡੀਨੇਟ ਕਰ ਰਹੇ ਹੋ ਅਸੀਂ ਤਾਂ ਉੱਥੇ ਬੈਠ ਕੇ ਤੁਹਾਨੂੰ ਸਿਰਫ ਸਪੋਰਟ ਕਰ ਰਹੇ ਹਾਂ ਇਹਦੇ ਵਿੱਚ ਇਹ ਸਾਰਾ ਕੰਮ ਤੁਸੀਂ ਇੱਥੇ ਗਰਾਊਂਡ ਤੇ ਓਵਰਸੀ ਕਰਦੇ ਹੋ ਉਸ ਇਲਾਕੇ ਦਾ ਰਾਜਨਪੁਰ ਦੇ ਵਿੱਚ ਜਿਹੜੇ ਘਰ ਬਣਦੇ ਨੇ ਇੱਕ ਪਿੰਡ ਬਣ ਰਿਹਾ ਉਹਦੇ ਬਾਰੇ ਸਗੋਂ ਤੁਸੀਂ ਦੱਸੋ ਤੇ ਅੱਗੇ ਆਪਾਂ ਸੋ ਉੱਥੇ ਉਹਦੇ ਤੇ ਵਿਜ਼ਿਟ ਤੇ ਆਪਾਂ ਜਾ ਰਹੇ ਜੀ ਅੱਜ ਕਿਉਂਕਿ ਅਸੀਂ ਮੰਥਲੀ ਰੱਖਿਆ ਅਸੀਂ ਆਉਂਦੇ ਹੁੰਦੇ ਇੱਥੇ ਵੀ ਨਵੇਂ ਘਰਾਂ ਦਾ ਜਿਹੜੀ ਨਾ ਉਹਨਾਂ ਨੂੰ ਜੇ ਆਪਾਂ ਨੀਂਹ ਪੱਥਰ ਗਈ ਹੈ ਨਾ ਹਾਂਜੀ ਤੇ ਉਹਨਾਂ ਨੂੰ ਨਿਸ਼ਾਨ ਦੇਣ ਵਾਸਤੇ ਆਈਦਾ ਫਿਰ ਨਾਲੇ ਵਿਜ਼ਿਟ ਕਰ ਲਈਦਾ ਸੋ ਭਾਈ ਸਾਹਿਬ ਨੂੰ ਵੀ ਕਿਹਾ ਸੋ ਇਹ ਵੀ ਆਏ ਨੇ ਅੱਜ ਵਿਜ਼ਿਟ ਵਾਸਤੇ ਤੇ ਇਹਨਾਂ ਦਾ ਸਾਰੀ ਟੀਮ ਦਾ ਸਾਡੇ ਵੱਲੋਂ ਵੀ ਦਿਲੋਂ ਸ਼ੁਕਰੀਆ ਧੰਨਵਾਦ ਆਪਾਂ ਚੱਲਦੇ ਰਾਜਨਪੁਰ ਅੱਜ ਦੀ ਵੀਡੀਓ ਦੇ ਵਿੱਚ ਤੇ ਇੱਕ ਦਵਾਂਗੇ 10 ਘਰ ਸਾਡੇ ਭਾਈ 17 ਰੈਡੀ ਹੋ ਗਏ ਠੀਕ ਹੈ ਜੀ ਉਹਨਾਂ ਨੂੰ ਚਾਬੀਆਂ ਦੇਵਾਂਗੇ ਉਹਨਾਂ ਦੇ ਹੱਥਾਂ 'ਚ ਡਿਲੀਵਰ ਕਰਾਂਗੇ ਠੀਕ ਹੈ ਜੀ ਤੇ ਸਾਡੇ ਲਈ ਵੀ ਇਹ ਬੜੀ ਖੁਸ਼ੀ ਦੀ ਗੱਲ ਕਿ ਅਸੀਂ ਮਤਲਬ ਵੀ ਸਾਡੀ ਵਜ੍ਹਾ ਤੇ ਹੈ ਹੀ ਹੈ ਵੀ ਅਸੀਂ ਕਿਸੇ ਦੇ ਕੰਮ ਆਏ ਹਾਂਜੀ ਤੇ ਖਾਲਸਾ ਏਡ ਦਾ ਬੜਾ ਪੂਰੀ ਦੁਨੀਆ ਤੇ ਜਿਸ ਤਰ੍ਹਾਂ ਵਰਕ ਕਰਦੇ ਨੇ ਬੜਾ ਅੱਛਾ ਲੋਕ ਉਹਨਾਂ ਨੂੰ ਅੱਛਾ ਐਪਰੀਸ਼ੀਏਟ ਕਰਦੇ ਨੇ ਸੋ ਉਹਦੀ ਵਜ੍ਹਾ ਨਾਲ ਲੋਕ ਸਾਡੀ ਵੀ ਬਹੁਤ ਰਿਸਪੈਕਟ ਕਰਨ ਲੱਗ ਗਏ ਨਾ ਵੀ ਇਹਨਾਂ ਨੇ ਉਹਨਾਂ ਦੇ ਨਾਲ ਲੱਗ ਕੇ ਤੇ ਫਰੰਟ 'ਚ ਕਰਨ ਦੇ ਨੇ ਕੰਮ ਕਰਨ ਦੇ ਨੇ ਸੋ ਅੱਜ ਉਹਨਾਂ ਦੇ ਘਰਾਂ ਦੇ ਜਿਹੜੀਆਂ ਕੀਜ਼ ਨੇ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਹਾਂ ਤੇ ਉਹਨਾਂ ਦੀਆਂ ਦੁਆਵਾਂ ਜਿਹੜੀਆਂ ਤੁਹਾਡੇ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਬਿਲਕੁਲ ਜੀ ਤੇ ਖਾਸ ਤੌਰ ਤੇ ਘਰਾਂ ਦਾ ਤੇ ਹੈ ਹੀ ਹੈ ਇੱਕ ਮਸਜਿਦ ਹੈ ਉੱਥੇ ਉਹਦਾ ਵੀ ਕੰਮ ਤਕਰੀਬਨ ਆਲਮੋਸਟ ਲਾਗੇ ਲੱਗਾ ਉਹਦਾ ਵੀ ਅੱਜ ਜਿਹੜੀ ਉੱਥੇ ਦੇ ਇਮਾਮ ਸਾਹਿਬ ਨੇ ਹੋਰ ਨੇ ਉੱਥੇ ਦੀ ਕਮਿਊਨਿਟੀ ਆ ਉਹਨਾਂ ਨੂੰ ਆਪਾਂ ਉਹ ਵੀ ਤੋਹਫੇ ਦੇ ਤੌਰ ਤੇ ਪਰਮਿਸ਼ਨ ਦੇ ਨਾਲ ਦਿੱਤਾ ਨਹੀਂ ਉਹ ਤਾਂ ਦੇਖੋ ਜ਼ਰੂਰੀ ਹੈ ਜਿਹੜਾ ਇਸ ਇਲਾਕੇ 'ਚ ਕੰਮ ਹੋਣਾ ਜੀ ਦੇਖੋ ਪਤਾ ਕੀ ਹੈ ਇੱਕ ਜਰੀਆ ਬਣਦਾ ਹੈ ਭਾਵੇਂ ਇੱਥੇ ਸਬੱਬ ਬਣਿਆ ਇਹ ਕੁਦਰਤੀ ਆਫਤ ਕਰਕੇ ਪਰ ਇਹ ਵੀ ਰੱਬ ਕਿਤੇ ਨਾ ਕਿਤੇ ਕਰਦਾ ਹੈ ਨਾ ਜਿਹੜੀਆਂ ਤੰਦਾਂ ਜੋੜਦਾ ਜਿਵੇਂ ਖਾਲਸਾ ਏਡ ਦੁਨੀਆ ਭਰ 'ਚ ਕੰਮ ਕਰਦੀ ਹੈ ਪੰਜਾਬ ਤਾਂ ਆਪਣਾ ਘਰ ਹੈ ਭਾਵੇਂ ਉਹ ਚੜ੍ਹਦੇ 'ਚ ਹੋਵੇ ਭਾਵੇਂ ਲਹਿੰਦੇ 'ਚ ਹੋਵੇ ਹੈ ਨਾ ਤੇ ਜਿੱਥੇ ਵੀ ਮਨੁੱਖਤਾ ਨੂੰ ਕਿਤੇ ਲੋੜ ਹੁੰਦੀ ਹੈ ਆਪਾਂ ਜਾਂਦੇ ਹਾਂ ਪਰ ਇੱਥੇ
ਸਾਨੂੰ ਖੁਸ਼ੀ ਹੁੰਦੀ ਕਿ ਜੇ ਕਿਸੇ ਹੋਰ ਕਾਰਨ ਕਰਕੇ ਖੁਸ਼ੀ ਦੇ ਵੇਲੇ ਆਉਂਦੇ, ਪਰ ਇੱਥੇ ਜਿਹੜਾ ਆਉਣ ਦਾ ਸਬਬ ਬਣਿਆ ਭਾਵੇਂ ਕੁਦਰਤੀ ਆਫਤ ਸੀ, ਪਰ ਜਿਹੜਾ ਮੋਹ ਪਿਆਰ ਇੱਥੇ ਬਣਿਆ, ਜਿਹੜੀਆਂ ਤੰਦਾਂ ਜੁੜੀਆਂ ਨੇ ਹਨਾ, ਉਹ ਕਿਸੇ ਨੂੰ ਬਿਆਨ ਨਹੀਂ ਆਪਾਂ ਕਰ ਸਕਦੇ। ਹੁਣ ਉਹਨਾਂ ਲੋਕਾਂ ਲਈ ਕਾਫੀ ਔਖਾ ਸਮਾਂ ਸੀ ਜਿਨ੍ਹਾਂ ਨੇ ਇਹ ਆਫਤ ਨੂੰ ਝੱਲਿਆ, ਤੇ ਜਿੰਨੀ ਕੁ ਆਪਾਂ ਮਦਦ ਉਹਨਾਂ ਦੀ ਕਰ ਸਕਦੇ ਹਾਂ, ਜਿਸ ਰੂਪ 'ਚ ਹੋ ਸਕਦੀ ਹੈ, ਉਹ ਆਪਣੀ ਜਾਰੀ ਹੈ ਤੇ ਕੰਟੀਨਿਊ ਰਹੇਗੀ। ਤੇ ਸਾਰਿਆਂ ਦਾ ਧੰਨਵਾਦ ਇਸ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ, ਜਿਹੜੇ ਇਹ ਪ੍ਰੋਜੈਕਟ ਚੱਲਦੇ ਨੇ, ਤੇ ਉਹ ਸਾਰੇ ਡੋਨਰਸ ਦਾ ਧੰਨਵਾਦ ਜਿਹੜੇ ਆਪਣੇ ਦਸਾਂ ਨਾਲੋਂ ਦੀ ਕਿਰਤ ਕਰਕੇ ਆਪਣੇ ਰਿਜ਼ਕ ਚੋਂ ਦਸਵੰਧ ਕੱਢ ਕੇ ਦਿੰਦੇ ਨੇ, ਜਿਹਦੇ ਨਾਲ ਇਹ ਪੋਸੀਬਿਲਿਟੀਜ਼ ਹੁੰਦੀ ਹੈ ਹਨਾ। ਸੋ ਇਹ ਜਿਹੜੀਆਂ ਅਸੀਸਾਂ ਤੇ ਦੁਆਵਾਂ ਨੇ, ਇਹ ਉਹਨਾਂ ਲੋਕਾਂ ਲਈ ਬਹੁਤ ਵੱਡੀਆਂ ਨੇ ਜਿਨ੍ਹਾਂ ਦਾ ਪੈਸਾ ਇਸ ਚੀਜ਼ ਦੇ ਵਿੱਚ ਲੱਗ ਰਿਹਾ। ਬਿਲਕੁਲ ਜੀ। ਤੇ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਇਸ ਚੀਜ਼ ਦੇ ਲਈ। ਮੈਨੂੰ ਯਾਦ ਹੈ ਜੀ ਕੈਨੇਡਾ ਜਦੋਂ ਉਹ ਇੱਕ ਸਾਰੇ ਟੀਵੀ ਵਾਲਿਆਂ ਨੇ ਟੈਲੀਥਨ ਕੀਤਾ ਸੀ, ਉਦੋਂ ਆਪਾਂ ਕਲੈਕਸ਼ਨ ਦੇ ਉਹ 2-3 ਘੰਟਿਆਂ 'ਚ ਉਦੋਂ $1,00,000 ਹੋਏ ਸੀ। ਹਾਂਜੀ। ਤੇ ਉਹ ਲੋਕਾਂ ਨੇ ਬੜੇ ਦਿਲ ਦੇ ਨਾਲ, ਭਾਵੇਂ ਇਹ ਨਹੀਂ ਵੇਖਿਆ ਵੀ ਇਹ ਕਿੱਥੇ ਜਾਣੇ ਆ, ਹਾਂਜੀ, ਕਿਵੇਂ ਜਾਣੇ ਆ, ਕਿਹੜਾ ਮਜ਼ਹਬ ਆ, ਹਾਂਜੀ, ਕਿਉਂਕਿ ਇਨਸਾਨੀਅਤ ਜਿਹੜਾ ਉਹ ਸਾਰਿਆਂ ਨਾਲੋਂ ਵੱਡਾ ਮਜ਼ਹਬ। ਬਿਲਕੁਲ ਬਿਲਕੁਲ। ਇੱਕ ਇਨਸਾਨੀਅਤ ਤੇ ਦੂਜੀ ਚੀਜ਼ ਇਹ, ਜਿਵੇਂ ਪਹਿਲਾਂ ਮੈਂ ਗੱਲ ਕਰੀ ਵੀ ਪੰਜਾਬ ਦੀ ਹੈ ਹਨਾ, ਪੰਜਾਬ ਭਾਵੇਂ ਲੋਕ ਚੜ੍ਹਦੇ ਤੋਂ ਨੇ ਭਾਵੇਂ ਲਹਿੰਦੇ ਤੋਂ ਨੇ, ਪੰਜਾਬੀ ਤਾਂ ਪੰਜਾਬੀ ਨੇ, ਲੋਕ ਤਰਸਦੇ ਨੇ ਇੱਕ ਦੂਜੇ ਨੂੰ ਮਿਲਣ ਦੇ ਲਈ, ਆਉਣ ਦੇ ਲਈ, ਨਹੀਂ ਮੌਕਾ ਬਣਦਾ ਹਨਾ, ਪਰ ਜਿਵੇਂ ਕੋਈ ਜਰੀਆ ਬਣ ਜਾਂਦਾ ਹੈ। ਪਹਿਲਾਂ ਵੀ ਸ਼ਾਇਦ ਮੁਸ਼ਕਿਲ ਸਮਾਂ ਆਇਆ ਹੋਊਗਾ, ਲੋਕ ਚਾਹੁੰਦੇ ਹੋਣੇ ਮਦਦ ਕਰਨੀ, ਪਰ ਕੋਈ ਸਬੱਬ ਨਹੀਂ ਸੀ ਬਣਦਾ। ਹੁਣ ਇੱਕ ਸਬੱਬ ਬਣਿਆ, ਜਿਵੇਂ ਤੁਸੀਂ ਪੰਜਾਬੀ ਲਹਿਰ ਦੇ ਰਾਹੀਂ ਕਿੰਨੇ ਲੋਕਾਂ ਨੂੰ ਜੋੜਿਆ, ਕਿੰਨੇ ਲੋਕਾਂ ਨੂੰ ਮਿਲਾਇਆ ਹਨਾ, ਤੇ ਆਪਣੀ ਜਿਹੜੀ ਮੁਲਾਕਾਤ ਵੀ ਉਹ ਤੁਹਾਡੇ ਉਸ ਐਫਰਟ ਕਰਕੇ ਹੋਈ, ਜਿਹੜਾ ਤੁਸੀਂ ਰੱਬ ਕਰਕੇ ਸ਼ੁਰੂ ਕੀਤਾ ਤੇ ਤੁਸੀਂ ਕੰਟੀਨਿਊ ਕਰ ਰਹੇ ਹੋ, ਉਸ ਐਫਰਟ ਕਰਕੇ ਮੁਲਾਕਾਤ ਹੋਈ, ਤੇ ਉਹ ਇਹ ਕੁਦਰਤੀ ਆਫਤ ਜਿਹੜੀ ਬਣੀ ਹੈ, ਇਹਦੇ 'ਚ ਮਦਦ ਵੀ ਜਿਹੜੀ ਰਲ ਮਿਲ ਕੇ ਇਸੇ ਕਰਕੇ ਹੋ ਸਕੀ ਹਨਾ। ਔਰ ਇਸ ਤੋਂ ਹਟ ਕੇ ਗੁਰਸੇਵਕ ਇੱਕ ਮੈਸੇਜ ਬੜਾ ਵਧੀਆ ਸੌਫਟ ਮੈਸੇਜ ਆਉਂਦਾ ਹਾਂਜੀ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜੇ ਜਿਹੇ ਸਖਤ ਹੁੰਦੇ ਨੇ। ਹਾਂਜੀ। ਇਹ ਆਪਣੇ ਸਰਦਾਰ ਵੀਰ ਜਾਂ ਖਾਲਸਾ ਸਾਈਡ ਦੀ ਟੀਮ ਹਾਂਜੀ ਕਿਸੇ ਵੀ ਮਜ਼ਹਬ ਤੋਂ ਭੇਦਭਾਵ ਤੋਂ ਹਟ ਕੇ ਇੱਥੇ ਆ ਕੇ ਮਦਦ ਕਰਦੀ, ਉਹ ਮੈਸੇਜ ਵੀ ਬੜਾ ਸੌਫਟ ਮੈਸੇਜ ਆ। ਹਾਂਜੀ। ਖਾਸ ਤੌਰ ਤੇ ਪਾਕਿਸਤਾਨ ਕਮਿਊਨਿਟੀ ਨਹੀਂ ਆ, ਪੂਰੀ ਦੁਨੀਆ ਦੇ ਵਿੱਚ। ਹਾਂਜੀ। ਦੇਖੋ ਇਹ ਤਾਂ ਹੈ ਕਿ ਮਨੁੱਖ ਜਿਹੜੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਕਿਹਾ ਕਿ ਮਾਨਸ ਕੀ ਜਾਤ ਸਵੇ ਕੇ ਪਹਿਚਾਨ ਕੋ, ਮਨੁੱਖ ਦੀ ਜਿਹੜੀ ਜਾਤ ਹੈ ਉਹ ਇੱਕ ਹੈ। ਹਰ ਇੱਕ ਮਨੁੱਖ ਨੂੰ ਆਪਾਂ ਇੱਕ ਨਿਗਾਹ ਨਾਲ ਦੇਖਣਾ, ਤੇ ਉਹਦੇ 'ਚ ਆਪਾਂ ਮਜ਼ਹਬ ਨਹੀਂ ਦੇਖਦੇ, ਉਹਦੇ 'ਚ ਆਪਾਂ ਹੱਦਾਂ ਸਰਹੱਦਾਂ ਨਹੀਂ ਦੇਖਦੇ। ਤੇ ਤੁਹਾਡੀ ਗੱਲ ਸਹੀ ਹੈ ਸੁਨੇਹੇ ਵਾਲੀ, ਇਹ ਜ਼ਰੂਰੀ ਵੀ ਹੈ ਕਿ ਜਿਹੜੀਆਂ ਸਰਹੱਦਾਂ ਕਾਗਜ਼ਾਂ 'ਚ ਖਿੱਚੀਆਂ ਗਈਆਂ ਉਹਨਾਂ ਨੂੰ ਅਸੀਂ ਆਪਣੇ ਦਿਲਾਂ ਤੇ ਨਾ ਵਾਰੀਏ, ਉਹਨਾਂ ਨੂੰ ਦਿਲਾਂ ਤੇ ਨਾ ਵਾਲੀਏ, ਤੇ ਜਿਨ੍ਹਾਂ ਦੇ ਜਿਹੜੀਆਂ ਵਹੀਆਂ ਨੇ ਉਹ ਕਿਸੇ ਕਾਰਨ ਵਹਿ ਗਈਆਂ ਉਹਨਾਂ ਨੂੰ ਮਿਟਾਈਏ। ਉਹ ਸਾਡੇ ਦਿਲਾਂ ਤੇ ਨਹੀਂ ਸਰਹੱਦਾਂ ਹੋਣੀਆਂ ਚਾਹੀਦੀਆਂ, ਸਾਡੇ ਦਿਲਾਂ ਤੇ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਤਾਂ ਉਹੀ ਹੈ। ਮੈਂ ਤੁਹਾਨੂੰ ਜਿਵੇਂ ਕੱਲ ਵੀ ਦੱਸਿਆ ਸੀ, ਜਦੋਂ ਦਾ ਮੈਂ ਹੁਣ ਇੱਥੇ ਪਹੁੰਚਿਆ ਨਾ, ਮੈਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਕਿ ਮੈਂ ਕਿਤੇ ਦੂਜੀ ਥਾਂ ਤੇ ਬੈਠਾ। ਮੈਨੂੰ ਸਿਰਫ ਲਿਪੀ ਦਾ ਫਰਕ ਮਹਿਸੂਸ ਹੁੰਦਾ, ਜਿੱਥੇ ਵੀ ਜਾਂਦੇ ਆ, ਜਿਨ੍ਹਾਂ ਬੰਦਿਆਂ ਨੂੰ ਹੁਣ ਤੱਕ ਮਿਲੇ ਆ, ਕਿੰਨਾ ਪਿਆਰ ਸਾਰੇ ਬੰਦੇ ਕਰਦੇ ਆ, ਕਿੰਨਾ ਸਤਿਕਾਰ ਕਰਦੇ ਨੇ ਹਨਾ। ਉਹ ਆਪਣਤ ਇਵੇਂ ਮਹਿਸੂਸ ਹੁੰਦਾ ਕਿ ਮੈਂ ਆਪਣੇ ਘਰੇ ਤੁਰਿਆ ਫਿਰਦਾ। ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਮੈਂ ਦੂਜੀ ਥਾਂ ਤੇ ਆਇਆ ਹੋਇਆ। ਤੇ ਮੈਨੂੰ ਲੱਗਦਾ ਕਿ ਜਿੰਨੇ ਬੰਦੇ ਇੱਥੇ ਆ ਕੇ ਜਾਂਦੇ ਆ, ਮਿਲ ਕੇ ਜਾਂਦੇ ਆ, ਸਾਰਿਆਂ ਦਾ ਇਹੋ ਜਿਹਾ ਹੀ ਤਜਰਬਾ ਰਿਹਾ। ਬਿਲਕੁਲ ਬਿਲਕੁਲ। ਤੇ ਉਹੀ ਗੱਲ ਵੀ ਇਹ ਜਿਹੜੀ ਐਫਰਟ ਆ, ਇਹ ਜਿਹੜੀ ਕੋਸ਼ਿਸ਼ ਆ, ਇਹ ਸਾਨੂੰ ਜੋੜਨ ਦਾ ਵੀ ਜ਼ਰੀਆ ਬਣੇਗਾ। ਮਤਲਬ ਵੀ ਉਹ ਜਿਹੜਾ ਕੁਝ ਲੱਗਦਾ ਸੀ ਵੀ 75 ਵਰਿਆਂ ਤੋਂ ਕੁਝ ਉਹ ਵਿਥਾਂ ਦੂਰੀਆਂ ਜਿਹੜੀਆਂ ਉਹਨਾਂ ਨੂੰ ਲਾਗੇ ਲਾਉਣ 'ਚ ਅਹਿਮ ਕਿਰਦਾਰ ਅਦਾ ਕਰੀਏ। ਹਾਂਜੀ ਹਾਂ, ਨਹੀਂ ਹੋ ਵੀ ਰਿਹਾ। ਇਹਦਾ ਇਤਿਹਾਸ 'ਚ ਇਹ ਦਰਜ ਹੋਣਾ ਹੈ ਕਿ ਕਿਤੋਂ ਇਹੋ ਜਿਹੀ ਮੂਵਮੈਂਟ ਦੀ ਸ਼ੁਰੂਆਤ ਹੋਈ ਜਿੱਥੇ ਦਿਲਾਂ ਤੇ ਵਹੀਆਂ ਲੀਕਾਂ ਮਿਟੀਆਂ ਹਨਾ। ਤੇ ਇਹ ਉਹੋ ਜਿਹੀ ਮੂਵਮੈਂਟ ਹੈ ਜਿਹੜੀ ਤੁਸੀਂ ਪੰਜਾਬੀ ਲਹਿਰ ਦੇ ਰਾਹੀਂ ਚਲਾਈ ਹੈ, ਤੇ ਇਹ ਬਹੁਤ ਵਧੀਆ। ਬੜੇ ਦੇਖੋ, ਹੋ ਸਕਦਾ ਸਾਰੇ ਲੋਕ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਨਾ ਕਰ ਪਾਉਂਦੇ ਹੋਣ ਜਾਂ ਤੁਹਾਡੇ ਤੱਕ ਸੁਨੇਹਾ ਨਾ ਪਹੁੰਚਾਉਂਦੇ ਹੋਣ, ਪਰ ਜਿਹੜੇ ਉਹ ਵੀਡੀਓਜ਼ ਰਾਹੀਂ ਦੇਖਦੇ ਨੇ ਤੇ ਜਿਹਨਾਂ ਪਰਿਵਾਰਾਂ ਨੂੰ ਤੁਸੀਂ ਮਿਲਾਇਆ, ਉਹਨਾਂ ਦੇ ਮਨੋਂ ਕਿੰਨੀ ਖੁਸ਼ੀ ਹੈ, ਕਿੰਨੇ ਦਿਲੋਂ ਅਸੀਸਾਂ ਦੁਆਵਾਂ ਦਿੰਦੇ ਨੇ ਹਨਾ। ਇਹ ਉਹਨਾਂ ਨੂੰ ਪਤਾ, ਜਾਂ ਉਹ ਰੱਬ ਨੂੰ ਪਤਾ ਜਿਹੜਾ ਉਹਨਾਂ ਨੂੰ ਦਰਜ ਕਰਦਾ। ਟੋਲ ਵੀ ਆ ਗਿਆ ਹੁਣ ਰਾਜਨਪੁਰ ਦਾ। ਠੀਕ ਹੈ ਜੀ। ਰਾਜਨਪੁਰ ਦਾ ਕਿੰਨੀ ਕੁ ਵਿਕਦੀ ਹੈ ਜੀ ਰਾਜਨਪੁਰ? ਕਿੰਨੇ ਪੈਸੇ ਲਏ ਮੇਰੇ ਦੋਸਤਾ? 30 ਰੁਪਏ। 30 ਰੁਪਏ ਲਾ ਲੈ। ਤੇ ਇਥੋਂ ਕਿੰਨੀ ਵਿਕਦੀ ਹੈ ਜੀ? ਇੱਥੋਂ ਰਹਿ ਗਿਆ ਰਾਜਨਪੁਰ ਹੀ ਫੜ ਗਏ ਸ਼ਹਿਰ ਦੇ ਵਿੱਚ। ਹੁਣ ਬਾਹਰ ਦੇ ਸਫ਼ਰ ਆਪਾਂ ਕਰਨਾ ਜੀ। ਠੀਕ ਹੈ। ਤੁਹਾਨੂੰ ਫਾਈਬਰ ਦੇ ਦਾਂਗੇ। ਆਪਣਾ ਕਿਚਨ ਇਹ ਕਿਚਨ ਜੁੱਤੀ ਲੈ ਕੇ ਚਲੇ ਜਾਵੇ। ਕੋਈ ਨਹੀਂ ਖਿਆਲ ਹੈ। ਮੈਂ ਕਿਹਾ ਜੋ ਨਹੀਂ ਲੈ ਕੇ ਜਾਂਦਾ ਆਪਾਂ ਲਾ ਲੈਂਦੇ ਹਾਂ। ਠੀਕ ਹੈ ਜੀ। ਅੰਦਰੋਂ ਪਲਸਤਰ ਹੈ, ਬਾਹਰੋਂ ਨਹੀਂ। ਠੀਕ ਹੈ। ਉਹ ਮਾਂ ਜੀ ਕਿੱਧਰ ਗਏ ਨੇ? ਮਾਂ ਜੀ ਬੜੇ ਪਰਲੇ ਘਰ ਵਾਲੇ।
ਅੱਛਾ ਉੱਤੇ ਛੱਤ ਕਰਨੇ ਦੀ ਪਾਉਣੇ ਆ ਆਪਾਂ। ਹਾਂਜੀ ਹਾਂਜੀ ਠੀਕ ਹੈ। ਉਹ ਜਿਵੇਂ ਨਾ ਪੱਖਾ ਲਾਇਆ ਹਾਂ ਡੀਸੀ ਵਾਲਾ। ਐਵੇਂ ਪੱਖਾ ਜਿਹੜਾ ਵੱਡਾ ਹੈ ਕਿ ਲੱਗ ਜੂਗਾ। ਠੀਕ ਹੈ। ਸੇਮ ਹੀ ਉਧਰਲੇ ਪਾਸੇ ਹੋਣਾ ਜਿਹੜਾ। ਸੇਮ ਸਟਰਕਚਰ ਜਿਹੜਾ ਸੇਮ ਹੀ ਹੈ ਤਕਰੀਬਨ। ਠੀਕ ਹੈ ਜੀ। ਅੱਛਾ ਇਧਰ ਹੈ ਨਹੀਂ ਗਏ। ਹਾਂਜੀ ਇਹ ਕਿੱਥੇ ਗਏ ਨੇ ਮਾਂ ਜੀ ਹੁਣ? ਆ ਜਾਓ। ਅੱਛਾ ਇਹਨਾਂ ਦੇ ਕੱਚੇ ਮਕਾਨ ਸੀਗੇ ਇੱਥੇ ਬਿਲਕੁਲ। ਕਹਿੰਦੇ ਨਹੀਂ ਹਾਂ ਵੇਖੋ ਆ ਸਾਰੇ ਕੱਚੀ ਸੀ ਇਹਨਾਂ ਆ ਸਾਰੇ ਢਹਿ ਗਏ। ਅੱਛਾ ਇਹ ਕੱਚੇ ਘਰ ਸੀਗੇ ਇਹਨਾਂ ਦੇ। ਹਾਂਜੀ ਇਹਨਾਂ ਦੇ ਇੱਥੇ ਵੀ ਘਰ ਹੀ ਸੀ ਇਹਨਾਂ ਦੇ। ਠੀਕ ਹੈ ਜੀ। ਤੇ ਅੱਜ ਵੀਰ ਨਾਸਰ ਢਿੱਲੋਂ ਹੋਰੀ ਸਾਨੂੰ ਇੱਥੇ ਲੈ ਕੇ ਆਏ ਨੇ ਤੇ ਇਹ ਜਿਹੜਾ ਪਿੰਡ ਹੈ ਇਹ ਪੰਜਾਬ ਦਾ ਜਿਵੇਂ ਆਖਰੀ ਪਿੰਡ ਹੈ, ਆਖਰੀ ਜ਼ਿਲ੍ਹਾ ਹੈ ਤੇ ਅਖੀਰਲੇ ਪਿੰਡਾਂ ਚੋਂ ਇਹ ਪਿੰਡ ਆਉਂਦਾ ਜਿੱਥੇ ਅਸੀਂ ਆਏ ਹੋਏ ਹਾਂ। ਤੇ ਲਾਹੌਰ ਤੋਂ ਕਰੀਬ 8-9 ਘੰਟੇ ਦੀ ਵਾਟ ਹੈ ਜੀ ਇਹ। ਹਾਂਜੀ ਤਕਰੀਬਨ 7-8 ਘੰਟੇ ਲੱਗਦੇ ਨੇ। ਫਿਰ ਰਾਜਨਪੁਰ ਵੀ ਅੱਗੋਂ ਇੱਦਾਂ ਪਾਉਣਾ। ਹਾਂਜੀ ਉਹ ਵੀ ਇਹਦਾ ਜਿਵੇਂ ਫਿਰ ਤਾਂ ਸਾਰਾ ਰੂਰਲ ਇਲਾਕਾ ਹੈ। ਇੱਥੇ ਨਾ ਜਿਵੇਂ ਘਰ ਬਣਾਏ ਨੇ ਜੀ ਉਹਨਾਂ ਪਰਿਵਾਰਾਂ ਦੇ, ਜਿਵੇਂ ਤੁਸੀਂ ਮੇਰੇ ਪਿੱਛੇ ਨਾ ਆਹ ਦੇਖ ਰਹੇ ਹੋ, ਆ ਜਿਹੜੇ ਢਹੇ ਹੋਏ ਨੇ ਇਹ ਉਹ ਕੱਚੇ ਮਕਾਨ ਨੇ ਜਿਨ੍ਹਾਂ 'ਚ ਪਰਿਵਾਰ ਜਿਹੜੇ ਪਹਿਲਾਂ ਰਹਿ ਰਹੇ ਸੀ। ਤੇ ਇਹ ਉਹਨਾਂ ਮਕਾਨਾਂ ਦੀ ਹਾਲਤ ਸੀਗੀ ਤੇ ਕੱਚੇ ਮਕਾਨ ਸੀਗੇ। ਕੱਚੇ ਮਕਾਨਾਂ 'ਚ ਜਿਹੜਾ ਸਮਾਂ ਲੰਘ ਰਿਹਾ ਸੀ, ਪਰ ਜਦੋਂ ਹੜ੍ਹ ਆਏ ਆ ਉਹਨਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਹੋਊਗਾ ਆਪਣੇ ਸਾਹਮਣੇ ਹੀ ਆ। ਇਹਨਾਂ ਨੇ ਹੱਥੀਂ ਤੱਕ ਹੀ ਢਾਏ ਹੁਣ। ਇਹ ਹੜ੍ਹ ਦੇ ਢਹੇ ਹੋਏ ਇਹਨਾਂ ਨੇ। ਦਾ ਨਾ ਸਮਾਨ ਜਿਹੜਾ ਉਹ ਵੀ ਥੱਲੇ ਦਬ ਗਿਆ। ਸਮਾਨ ਵੀ ਸਾਰਾ ਜਿਹੜਾ ਕੋਈ ਬੈੱਡ, ਕੋਈ ਪੇਟੀ, ਕੋਈ ਈਵਨ ਕਿ ਦਾਣੇ ਜਿਹੜੇ ਉਹ ਵੀ ਸਾਰਾ ਵਿੱਚ ਹੀ ਖਰਾਬ ਹੋ ਸਾਰਾ ਗਿਆ। ਵਿੱਚ ਹੀ। ਤੇ ਆ ਜਿਹੜੀਆਂ ਪਿੱਛੇ ਜਿਹੜੀ ਰਹਿੰਦ ਰਹਿ ਗਈ ਆ ਹਨਾ ਨੀਹਾਂ ਦੀ, ਇਹ ਸਾਰੇ ਉਹਨਾਂ ਮਕਾਨਾਂ ਦੀ ਆ। ਤੇ ਹੁਣ ਜਿਹੜੇ ਤੁਹਾਡੇ ਸਹਿਯੋਗ ਨਾਲ ਸੰਗਤ ਜੀ, ਤੁਹਾਡੇ ਦਸਵੰਧ ਨਾਲ ਜਿਹੜੇ ਸੇਵਾ ਕਾਰ ਚੱਲ ਰਹੇ ਨੇ ਖਾਲਸਾ ਵੱਲੋਂ, ਜਿਹੜੇ ਇੱਥੇ ਪ੍ਰੋਜੈਕਟ ਸ਼ੁਰੂ ਹੋਇਆ ਜਿਹਨੂੰ ਇੱਥੇ ਪੰਜਾਬੀ ਲਹਿਰ ਦੀ ਟੀਮ ਇਸ ਇਲਾਕੇ 'ਚ ਸੇਵਾ ਨਿਭਾ ਰਹੀ ਹੈ, ਉਹ ਹੁਣ ਇੱਕ ਕਮਰਾ ਤੇ ਇੱਕ ਰਸੋਈ ਜਿਹੜੇ ਪੱਕੇ ਮਕਾਨ ਉਹਨਾਂ ਪਰਿਵਾਰਾਂ ਲਈ ਬਣਾ ਕੇ ਦਿੱਤੇ ਜਾ ਰਹੇ ਨੇ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਉਹਨਾਂ ਦਾ ਚੰਗਾ ਲੰਘ ਸਕੇ। ਕੀ ਨਾਂ ਜੀ ਤੁਹਾਡਾ? ਅਮਾਨੁੱਲਾ ਸਰ। ਅਮਾਨੁੱਲਾ ਜੀ। ਠੀਕ ਹੈ ਜੀ। ਕਿੰਨੇ ਜੀ ਤੁਹਾਡੇ ਪਰਿਵਾਰ ਦੇ ਵਿੱਚ? ਪਰਿਵਾਰ ਦਾ 10 10 ਜੀ ਆ। ਜੀ। ਤੁਹਾਡੇ ਬੱਚੇ, ਤੁਹਾਡੇ ਵਾਈਫ ਤੇ ਜੀ, ਤੁਸੀਂ ਜੀ। ਕੀ ਕੰਮ ਕਰਦੇ ਆ ਤੁਸੀਂ? बस खेती बाड़ी करते हैं कोई बस। ਖੇਤੀਬਾੜੀ ਦਾ ਕੰਮ ਜੀ, ਕਰਦੇ ਹੋ। ਠੀਕ ਹੈ। ਜਦੋਂ ਹੜ੍ਹ ਆਏ ਸੀ, ਜਲਜਲਾ ਕਹਿੰਦੇ ਨੇ ਆਪਾਂ ਇੱਥੇ, ਸਲਾਬ, ਜਦੋਂ ਸਲਾਬ ਆਏ जी ਕੀ ਨੁਕਸਾਨ ਹੋਇਆ ਸੀ ਤੁਹਾਡਾ? सारे बस नुकसान हो गया। जहीं गंदम सब शे खत्म हो गए। सोने यहाँ घर गिर गए हैं। ਤੁਹਾਡੇ ਘਰ ਡਿੱਗ ਪਏ जी ਤੇ ਜੋ ਸੀਗਾ ਉਹ ਸਮਾਨ ਸਾਰਾ ਹੀ ਖਰਾਬ ਹੋ जी, ਗਿਆ। खराब हो गया। ਠੀਕ ਹੈ ਜੀ। ਕੋਈ ਇਮਦਾਦ, ਕੋਈ ਮਦਦ ਕੋਈ ਵੱਖਰੀ ਸੰਸਥਾਵਾਂ ਵੱਲੋਂ, ਕੋਈ ਸਰਕਾਰ ਵੱਲੋਂ ਪਹੁੰਚੀ ਤੁਹਾਡੇ ਤੱਕ? नहीं नहीं ਠੀਕ ਹੈ ਜੀ। ਇਹ ਜਿਹੜਾ ਘਰ ਬਣਾਇਆ ਨਾਸਰ ਢਿੱਲੋਂ ਹੋਰਾਂ ਜੀ ਨੇ ਨਾਲ ਆ ਕੇ ਤੇ Yes. ਬਣਵਾ ਕੇ ਦਿੱਤਾ ਤੁਹਾਨੂੰ, ਇਹ ਖੁਸ਼ ਹੋ ਤੁਸੀਂ ਇਹਦੇ ਤੋਂ? जी जी बिल्कुल खुश है। मेहरबानी उसके। ਚਲੋ ਸ਼ੁਕਰ ਹੈ। ਤੇ ਹੁਣ ਪੱਕਾ ਆ ਮਕਾਨ, ਹੁਣ ਇਹ ਚਿੰਤਾ ਤਾਂ ਘਟੀ ਹੈ ਮਕਾਨ ਵਾਲੀ? मेहरबानी मेहरबानी भाई दी मेहरबानी है सारे मेहरबानी। ਸਹੀ ਹੈ। ਠੀਕ ਹੈ। ਬੱਚੇ ਪੜ੍ਹਦੇ ਆ ਤੁਹਾਡੇ? नहीं स्कूल नहीं है इधर जो अगो सेम नाला है। ਇੱਥੇ ਸਕੂਲ ਹੈ ਨਹੀਂ? नहीं नहीं ਬੱਚੇ ਨਹੀਂ ਪੜ੍ਹਦੇ? ਨਹੀਂ। ਕਿੰਨੇ ਬੱਚੇ ਆ ਤੁਹਾਡੇ? बच्चे हैं 4 4 ਬੱਚੇ। छोटे बच्चे 4। ਠੀਕ ਹੈ। ਠੀਕ। 10 ਕਿਵੇਂ ਹੋ ਗਏ? ये 4 धेरी हैं। ਅੱਛਾ ये ਠੀਕ। वो असम दो ਚਾਰ असम ਚਾਰ ਦੀਆਂ ਨੇ ਜਿਹੜੀਆਂ ਇੱਥੇ ਚਾਹ ਬਣਾਉਂਦੀਆਂ जे है जे असम ਹਾਂ ते ਆਪਾਂ ਚਾਹ ਪੀ ਗਏ। 2 यहाँ मियाँ बीवी ठीक थोड़ी है। 10 उसके साथ गए। ਠੀਕ ਹੈ। ਠੀਕ ਹੈ। ਚਲੋ ਸਹੀ ਹੈ। ਧੰਨਵਾਦ। ਇਹ ਮਕਾਨ ਤੁਹਾਡਾ ਵਾ, ਤੁਹਾਡੇ ਭਰਾ ਦਾ ਵਾ? ਭਰਾ ਦਾ ਤੁਹਾਡੇ ਭਰਾ ਦਾ ਵਾ। ਕਿੰਨੇ ਬੱਚੇ ਤੁਹਾਡੇ ਭਰਾ ਦੇ? ਵਿਰਾਹ ਦੇ 4 ਬੱਚੇ। ਕੀ ਕੰਮਕਾਰ ਕਰਦੇ ਹੋ? ਓਏ ਓਏ ਕਰਾਂਗੇ ਮਿਹਨਤ ਮਜ਼ਦੂਰੀ ਹੈ। ਮਿਹਨਤ ਮਜ਼ਦੂਰੀ ਕਰਦੇ ਹੋ। ਤੁਹਾਡਾ ਭਰਾ ਕੀ ਕਰਦਾ ਵਾ? ਮਿਹਨਤ ਮਜ਼ਦੂਰੀ ਕਰਾਂਗੇ। ਉਹ ਵੀ ਮਿਹਨਤ ਮਜ਼ਦੂਰੀ ਕਰਦਾ ਵਾ। ਜਦੋਂ ਇੱਥੇ ਸਲਾਬ ਆਇਆ ਵਾ ਤੁਹਾਡਾ ਘਰ ਖਰਾਬ ਹੋ ਗਿਆ ਸੀ? ਹਾਂ ਘਰ ਸਾਰੇ ਗਿਰ ਗਏ। ਕਿਦਾਂ ਦਾ ਘਰ ਸੀ ਪਹਿਲਾਂ? ਪਹਿਲੇ ਹਾਂਜੀ। ਪਹਿਲੇ ਤਾਂ ਸ਼ੁਰੂ ਦਾ ਘਰ ਆਵਲੇ ਬਣਾਇਆ ਹਾਂ ਪਏ। ਕੱਚਾ ਸੀ? ਕੱਚਾ ਮਕਾਨ ਸੀ ਹਾਂ ਜੀ ਕੱਚੇ। ਤੇ ਉਹ ਡਿੱਗ ਪਿਆ? ਹਾਂ ਡਿੱਗ ਗਿਆ। ਸਮਾਨ ਸਾਰਾ ਥੱਲੇ ਆ ਗਿਆ। ਜੋ ਸਮਾਨ ਸੀ ਉਹ ਵੀ ਖਰਾਬ ਹੋ ਗਿਆ ਜੀ ਸਾਰਾ? ਖਤਮ ਹੋ ਗਿਆ। ਇਹ ਹੁਣ ਜਿਹੜਾ ਬਣਿਆ ਆ ਇਹ ਕਿਵੇਂ ਆ? ਇਹ ਸਹੀ ਆ। ਸਹੀ ਆ? ਖੁਸ਼ ਹੋ ਹੁਣ? ਖੁਸ਼ ਹੋ ਸਰ। ਸ਼ੁਕਰ ਹੈ ਅੱਲਾ ਦਾ। ਜੀ ਚਲੋ ਵਧੀਆ, ਉਹਦਾ ਸ਼ੁਕਰ ਮਨਾਇਆ ਕਰੋ। ਠੀਕ ਹੈ ਜੀ। ਠੀਕ ਹੈ। ਠੀਕ ਹੋ ਤੁਸੀਂ? जी मैं हूँ शुक्र है। ਸ਼ੁਕਰ ਚਾਹੀਦਾ ਜੀ, ਸ਼ੁਕਰ ਚਾਹੀਦਾ।
ਕੀ ਨਾਂ ਕੀ ਹੈ ਜੀ ਤੁਹਾਡਾ? ਜੀ ਮੇਰਾ ਨਾਮ ਖਲੀਲ ਹੈ ਨਹੀਂ ਖਲੀਲ ਹੈ ਜੀ। ਖਲੀਲ ਅਮਨ ਜੀ। ਠੀਕ ਹੈ ਜੀ। ਕਿੰਨੇ ਜੀ ਤੁਹਾਡੇ ਪਰਿਵਾਰ ਦੇ? ਜੀ ਕਿੰਨੇ ਬੱਚੇ ਤੁਹਾਡੇ? ਮੇਰੇ ਹਾਂਜੀ ਮੇਰੇ 6 ਬੱਚੇ ਨੇ 6 ਬੱਚੇ ਨੇ। ਜੀ ਹਾਂ ਤੇ ਹੁਣ ਇਹ ਜਿਹੜਾ ਮਕਾਨ ਪੱਕਾ ਬਣ ਗਿਆ ਵਾ, ਖੁਸ਼ ਹੋ? जी जी खुश हूँ हूँ मेरा वो जरा शफीर बटे ना वो छोड़ा गाटर भी नहीं कर मांगते हैं फिर वो कच्ची हूँ कर बन नहीं है वो सही काल फेरा मरे मेहरबानी थी सके आता हूँ दी गई अटकल ਪਹਿਲਾਂ ਆਪਣੀ ਤੇ ਕਰ ਲਾ ਗੱਲ हूँ दी मेहरबानी थी सके हे कोठी जो पान में बड़ा यो शुक्रिया तेरा वो खुश थी गई ਬਣ ਸੇ मनसे हाँ मेहरबानी यार ਤੇਰਾ ਘਰ ਬਣ ਗਿਆ, ਖੁਸ਼ ਹੈ? जी जी हाँ मैं खुश है नहीं ਤੁਸੀਂ ਖੁਸ਼ ਹੋ? जी जी ਪਾਣੀ ਆ ਜਾਏਗਾ ਜ਼ਮੀਨ ਚੋਂ, ਫਿਰ ਉਹਨੂੰ ਫਿਲਟਰੇਸ਼ਨ ਕਰਕੇ ਸਾਫ਼ ਉਹਨੂੰ ਕਰਕੇ ਫਿਲਟਰ ਟੈਂਕੀ ਕਰਕੇ ਸਟੋਰ ਹੋਵੇ। ਠੀਕ ਹੈ। ਟੈਂਕੀ 'ਚ ਸਟੋਰ ਹੋ ਕੇ ਫਿਰ ਇਹ ਪੀਣ ਵਾਸਤੇ ਉਸ ਤੋਂ ਇੱਥੋਂ ਜਾ ਕੇ ਲੈ ਜਾ ਸਕਦੇ ਆ। ਠੀਕ ਹੈ ਜੀ। ਤੇ ਪਾਣੀ ਥੱਲੇ ਕਿੰਨੇ ਕੁ ਫੁੱਟ ਤੇ ਮਿਲ ਜਾਂਦਾ? ਹਾਂਜੀ ਇੱਥੇ ਹੈ 25 ਫੁੱਟ ਦਾ ਪਾਣੀ। ਫਿਰ ਤਾਂ ਠੀਕ ਹੈ। ਚਲੋ ਉਹਦਾ ਪੀਣ ਵਾਲਾ ਹੈ ਨਹੀਂ ਉਹ। ਉਹਦਾ ਪੀਣ ਵਾਲਾ ਹੈ। ਠੀਕ ਹੈ ਜੀ। ਹੁਣ ਅਸੀਂ ਵੀ ਉੱਥੋਂ ਯਾਨੀ ਕਿ ਜਿੱਥੋਂ ਆਏ ਦਾ ਘਰ ਵਾਲੇ ਪਾਸੋਂ ਉੱਥੋਂ ਸਵੇਰੇ 1.5 ਲੀਟਰ ਪਾਰ ਕੇ ਲਿਆਈਦਾ, ਸਾਰੀ ਦਿਹਾੜੀ 1.5 ਲੀਟਰ ਨਾਲ ਕੱਢੀ ਦੀ। ਆਹੀ ਰਿਕਾਰਡ ਕਿੰਨੇ ਵੇਲੇ ਇਕੱਠੇ ਹੁੰਦੇ ਆ? ਉਹ ਪੰਜ ਨੇ, ਪੰਜ ਕਿਉਂ ਨਹੀਂ ਪੜਦੇ? ਇਨਸ਼ਾਅੱਲਾ ਪੜेंगे ਸਾਰੇ ਸਿਰ ਜਾਵੇ। ਬਾਬਾ ਡਾਂਗ ਰੱਖਿਆ ਕਰ, ਜਿਹੜਾ ਨਹੀਂ ਆਉਂਦਾ ਫਿਰ ਫੇਰਿਆ ਕਰ, ਆਉਂਦੇ ਨੇ ਸੱਦਿਆ ਕਰ ਜਦੋਂ ਘਰੇ ਹੁੰਦੇ ਉਨੀ ਵਾਰ ਸਾਹਮਣੇ ਖੜਨ ਸਾਰੇ ਉਹ ਨਹੀਂ ਆਇਆ ਕਰੋ। ਹੁਣ ਮਸਜਿਦ ਤੇ ਬਣਵਾ ਲਈਏ ਤੇ ਨਮਾਜ਼ੀ ਆਏਗਾ ਇਨਸ਼ਾਅੱਲਾ ਆਏਗਾ ਇਨਸ਼ਾਅੱਲਾ ਦੇ ਹੁਕਮ ਨਾਲ ਨਮਾਜ਼ ਪੜਾਂਗਾ। ਮੈਂ ਤਾਂ 5 ਵਕਤ ਇੱਥੇ ਪੜਦਾ। ਨਹੀਂ ਬਹੁਤ ਵਧੀਆ, ਬਹੁਤ ਇਹ ਪਤਾ ਕੌਣ ਨੇ ਜੀ ਕੌਣ ਨੇ? ऐसे अल्लाह से भेजा हुआ मौलवी है। ਹਾਂ ਅੱਲਾ ਸਾਈਂ ਦਾ ਭੇਜਿਆ ਹੋਇਆ ਮੌਲਵੀ ਹੈ। ਅਸੀਂ ਮੌਲਵੀ ਕਿੱਥੇ ਬਣ ਜਾਾਂਗੇ, ਉਹ ਤਾਂ ਬੜੇ ਉੱਚੇ ਹੁੰਦੇ ਨੇ, ਸੌਦੇ ਆਮ ਜਿਹੇ ਬੰਦੇ ਆ। ਇਹ ਸਰਦਾਰ ਸਾਹਿਬ ਨੇ, ਸਰਦਾਰ ਸਾਹਿਬ ਨੇ, ਸਰਦਾਰ ਸਾਹਿਬ ਦੇ ਤੰਜੀਮ ਉਹਨਾਂ ਨੇ ਬਣਾ ਕੇ इन्हें दी हिम्मत है, इन्हें दी हिम्मत है। ਇਹਦਾ ਸ਼ੁਕਰੀਆ ਅਦਾ ਕਰੋ। अल्लाह दा ਤੁਸੀਂ ਉਹਦਾ ਸ਼ੁਕਰ ਕਰਿਆ ਕਰੋ, ਉਹਦੀ ਨਮਾਜ਼ ਪੜਿਆ ਕਰੋ, ਉਹਦਾ ਸ਼ੁਕਰ ਮਨਾਇਆ ਕਰੋ। ਇੱਥੇ ਜਿੱਥੇ ਆ ਕੇ ਉਹਨੇ ਸਾਨੂੰ ਤੁਹਾਡੇ ਨਾਲ ਮਿਲਾਇਆ, ਨਹੀਂ ਇੱਥੇ ਆਉਣ ਦਾ ਕੋਈ ਜਰੀਆ ਨਹੀਂ ਸੀ ਹਨਾ। ਤੇ ਉਹਦੇ 'ਚ ਵਿਸ਼ਵਾਸ ਰੱਖਿਆ ਕਰੋ, ਉਹਦਾ ਸ਼ੁਕਰ ਮਨਾਇਆ ਕਰੋ 2 ਵੇਲੇ, ਜਿੰਨੇ ਵੇਲੇ ਵੀ ਮਨਾਉਨੇ ਆ। ਤੇ ਜਦੋਂ ਵੀ ਹੁੰਨੇ ਇੱਥੇ ਨਮਾਜ਼ ਪੜਨ ਜ਼ਰੂਰ ਆਇਆ ਕਰੋ। ਬੰਦ ਤੋੜੇ ਸੀ ਤੇ ਪਿੰਡ ਕਰਕੇ ਸੀ। ਅੱਛਾ ਜੀ। ਇਹ ਹੈ ਕੀ ਵਾ ਵੈਸੇ? ਇਹ ਤਾਂ ਨਾਲਾ ਵਾ ਨਾ, ਇਹ ਬਰਸਾਤੀ ਨਾਲਾ? ਹਾਂ ਬਰਸਾਤੀ ਨਾਲਾ। ਇਹ ਸਾਰਾ ਭਰ ਕੇ ਚੱਲਦਾ ਸੀਗਾ। ਇਹ ਇਹਦੇ ਉੱਤੇ ਬਹਿ ਕੇ ਉਹ ਅੱਗੇ ਜਾ ਕੇ ਇਹਦੇ ਤੇ ਬਹਿ ਕੇ ਵੀਡੀਓ ਬਣਾਈ। ਉਹ ਜਿਹੜੀ ਬੱਚਿਆਂ ਦੇ ਪਾਣੀ ਲਈ, ਕਿਉਂਕਿ ਇੱਥੇ ਲੰਗਰ ਲਾਈਦਾ ਸੀ ਨਾ ਫਿਰ। ਠੀਕ ਹੈ। ਕਿਨਾਰਿਆਂ ਦੇ। ਠੀਕ ਹੈ। ਇਹ ਸਾਰੇ ਪਾਣੀ ਸੀ। हाँ साईं क्या ना आई मैं ना के मैंने गुलाम यासीन। गुलाम यासीन। कितने बाल हैं? बाल मेरे 6। 6 और बनाने? नहीं अच्छा सलाब नाल घर ढह गया इस तरह? हाँ बहुत सिलाप है घर सारे, पिछला साल जरा सिलाप है बड़ा जोरदार है। घर सारे नुकसान थे, बहुत सारा गंदम ने 50-60 दाना है सब कुछ उल्फा ने मिली। मकान सब बड़ा इतने बड़ी शुक्र अदा बैठे कर मैंने अल्लाह ये रब दा शुक्र अदा करो रब दा शुक्र अदा करूं। जेरा था को बना ते देंदा पे हुंदा भी शुक्र अदा बैठे करे नो। क्यों जो इन धूप ते पे देता है, निके निके बच्चे सारे मकसद धूप ते पहनता है, जा बनाते ने, मकान बना देते ने, अंदर छां ते सुते पे मेहरबानी दुआएं बैठे करे नो। शुक्रिया। ठीक है जी 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 ठीक है बच्चों, खुश जी है? खुश है? खुश है? हाँ चलो ठीक है। नलके दिया हाँ नलका लवा दू अठाना के कट्ठा नलका कहने ई जाते नलका खत्म जो थे ना पानी दा वाटा तो पे नु लवा देने कोई नलके दा बहुत जिथे इतना कुछ हो गया रब वो भी करवा दे। ठीक है। मेरे ना सफिया माई।
सफिया माई हाँ। कितने बाल हैं? मेरे 7 बाल हैं ने 7 धीरियन 8वां पुत्र है। अच्छा हाँ ते घर ढह गया हाँ घर ढाएगे। हुन होर घर बन गया हाँ हाँ पक्का घर बन बन गया गया। हाँ ए मेरे को कमरा बना पहले एदी ते गल कर ला हाँ हाँ ए कमरा मेरे को बना दे। मैं कहना नहीं बनता मैं बीमार हाँ हाँ नहीं ਇਹ ਠੀਕ ਹੈ, ਇਹ ਪੱਕਾ ਵਾ ਚੰਗਾ, हाँ ए चंगा ਇਹ ਚੰਗਾ ਹੈ। हाँ शुक्र है ਇਹ ਪਾਣੀ ਤਾਂ ਨਹੀਂ ਆਉਂਦਾ ਛੱਤ ਚੋਂ, काना कानी आंदा ਧੁੱਪ ਤੋਂ ਬਚਾਉਂਦਾ ਵਾ, नहीं नहीं कानी चोंदा ਘਰ ਨਹੀਂ ਚੋਂਦਾ। ਠੀਕ ਹੈ, ਠੀਕ ਹੈ। हाँ खुश हूँ। ਕੀ ਨਾਂ ਜੀ ਤੁਹਾਡਾ? मेरा नाम से अजमल है ਸਹਿਜਮਾਲ। जी। ਠੀਕ ਹੈ ਜੀ। ਤੇ ਕਿੰਨੇ ਜੀ ਤੁਹਾਡੇ, ਕਿੰਨੇ ਮੈਂਬਰ ਹੈ ਪਰਿਵਾਰ ਦੇ? ਫੈਮਿਲੀ ਚ ਬੱਚੇ ਕਿੰਨੇ? बच्चे 3 हैं। 3 ਨੇ? ਤਿੰਨੇ ਹੀ ਰੱਖਣੇ ਆ? नहीं नहीं 3 ਬਥੇਰੇ ਆ? हाँ 3 हैं। 3 ਬਥੇਰੇ ਨੇ। जी। ਠੀਕ ਹੈ ਜੀ। ਕੀ ਕੰਮ ਕਰਦੇ ਤੁਸੀਂ? मैं रल चल रहे हैं आबादी का ਘਰ ਬਾਰ ਇਹਨੇ ਮਜ਼ਦੂਰੀ ਕਰਦੇ ਆ? जी मजदूर ਠੀਕ ਹੈ ਜੀ। ਜਦੋਂ ਸਲਾਬ ਆਇਆ ਤੁਹਾਡਾ ਕੀ ਨੁਕਸਾਨ ਹੋਇਆ ਸੀ? सारे से दाने लोड़ गए माल साल है असा जोर नाल काट के बाल इंदा साफ बचा के जहीं साजा ढह गए ਉਹ ਕਿੱਦਾਂ ਸੀ? ਕੱਚਾ ਸੀ ਪੱਕਾ ਸੀ ਮਕਾਨ? कच्चा सी। ਕੱਚਾ ਮਕਾਨ ਸੀ, ਉਹ ਢਹਿ ਗਿਆ। हाँ ਕੋਈ ਹੋਰ ਇਹ ਘਰ ਬਣਿਆ, ਖੁਸ਼ ਹੋ ਇਹਦੇ ਤੋਂ? शुक्र है अल्लाह दा खुश हूँ। ਚਲੋ ਬਹੁਤ ਵਧੀਆ। यार बनी है तुम्हारी बना दी तब भाई आपका बहुत शुक्रिया, आपने जगह हमें बनवा के दिए, बहुत अच्छा किया है। लेकिन हमारे साथ एक तावन किया जाए, हम गर्मी में पड़े रहते हैं, हमें सोलर प्लेटें और क्या नाम है नीचे का पंखा और हमें यूपीएस मिला जाए और क्या नाम है नल का और वाशरूम। लाला के ना है? इब्राहिम इब्राहिम ते कितने बच्चे हैं? बच्चे मेरे 6 हैं 6 बच्चे हैं। ठीक है ते घर बन गया, खुश जी है? हाँ, खुश हूँ। घर बन गया ठीक है। ये पहले घर घिरिया पिया हुन घर बन गया, अल्लाह का शुक्र है, ਤੁਹਾਡਾ भी शुक्र है। घर सारा बन गया ठीक है। हुन खुशहाल हूँ असा। खुशहाल हो? खुशहाल हूँ। बच्चे ठीक ने? जी हाँ, चाहे बच्चे ठीक है ना, आप ठीक हैं? ठीक है, अल्लाह का शुक्र है, ਤੁਹਾਡਾ भी शुक्र है, घर बन गया। अल्लाह का शुक्र है बा घर बन गए अल्लाह के हुक्म नाल तू सही रहे शुक्र है तू सब बना देते वैसा हाँ मैं खुश है बा बहु खुश हूँ हाँ अल्लाह से शुक्र है अल्लाह की जुनाब तू पहले बार थे आप और सारा घर बन गया अल्लाह के हुक्म नाल बना दे सारे ਜਿਹੜੇ ਬਸਤੀ ਲੰਜਵਾਣੀ ਚ ਨਾ ਇਹ ਘਰ ਬਣ ਰਹੇ ਨੇ ਜਿੱਥੇ, ਇਹ ਉਹ ਇਲਾਕਾ ਜਿੱਥੇ ਹਾਲੇ ਇਹਨਾਂ ਕੋਲੇ ਇਲੈਕਟ੍ਰਿਸਿਟੀ ਦੀ ਵੀ ਐਕਸੈਸ ਹੈ ਨਹੀਂ, ਬਿਜਲੀ ਲਾਈਟ ਜਾਂ ਬੱਤੀ ਵੀ ਹੈ ਨਹੀਂ, ਤੇ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਹਜੇ ਢੁਕਵਾਂ ਹੈ ਨਹੀਂ। ਜਿਹੜੇ ਨਲਕੇ ਲੱਗੇ ਆ ਪਹਿਲੇ ਪੱਤਣ ਤੋਂ ਪਾਣੀ ਚੱਕਦੇ ਆ ਤੇ ਜਿਹੜਾ ਪੀਣ ਯੋਗ ਹੈ ਨਹੀਂ। ਗਰਮੀ ਬੜੀ ਆ ਇੱਥੇ ਤੇ ਹੁਣ ਸ਼ਾਮ ਢਲ ਚੁੱਕੀ ਆ, ਕਰੀਬ 7 ਵਜੇ ਨੇ, ਹਾਲੇ ਵੀ ਨੀਅਰਲੀ 40 ਡਿਗਰੀਜ਼ ਟੈਂਪਰੇਚਰ ਹੈ। हाले भी हवा गर्म है बाबा। ਹਾਂਜੀ ਬਿਲਕੁਲ ਲੋ ਵਾਂਗੂ ਲੱਗ ਰਹੀ ਹੈ। ਤੇ ਇੱਥੇ ਜਿਹੜੇ ਹੁਣ ਇਹ ਮਕਾਨ ਲੱਭੇ ਗਏ ਸੀ, ਇਹ ਹੜ੍ਹ ਤੋਂ ਆਉਣ ਤੋਂ ਬਾਅਦ ਸੈਕੰਡ ਫੇਜ਼ ਦਾ ਕੰਮ ਜਿਹੜਾ ਚੱਲ ਰਿਹਾ। ਤੇ ਹੁਣ ਅੱਗੇ ਦਾ ਜਿਹੜਾ ਕੰਮ ਹੈ, ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਿਹੜਾ ਢੁਕਵਾਂ ਕਰਾਂਗੇ। ਤੇ ਪੋਸੀਬਿਲਿਟੀ ਹੈ ਕਿ ਇਹਨਾਂ ਦੇ ਲਈ ਜਿਵੇਂ ਇਲੈਕਟ੍ਰਿਸਿਟੀ ਅਵੇਲੇਬਿਲਿਟੀ ਹੈ ਨਹੀਂ ਇਸ ਏਰੀਏ 'ਚ, ਤੇ ਕੋਈ ਸੋਲਰ ਪੈਨਲ ਦੀਆਂ ਲਾਈਟਸ ਵਗੈਰਾ ਕਰਕੇ ਤਾਂ ਕਿ ਜਿਹੜਾ ਹੈਗਾ ਇਹਨਾਂ ਕੋਲੇ ਮੁੱਢਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਲੋੜ ਜਿਹੜੀ ਪੂਰੀ ਹੋ ਸਕੇ।